ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂਆਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ। 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ, ਸਿਰਫ ਇੱਕ ਗਨਮੈਨ ਲੈਣ ਲਈ। ਮਿੱਤਰੋ, ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ, ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂ ਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ, ਇਹ ਸਿੱਖ ਆਰਗੇਨਾਈਜੇਸ਼ਨ ਧਮਕੀਆਂ ਦਿੰਦੀਆਂ ਨੇ, ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜਿਹੀ ਚਾਲ ਚੱਲੀ ਸੀ ਜਿਹਦੇ 'ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਇਹ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ। ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ, ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ, ਇਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ। ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਇਹ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਆ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਚੱਕੀ ਫਿਰਦੇ ਨੇ, ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ। ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ। ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ। 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ, ਸਿਰਫ ਇੱਕ ਗਨਮੈਨ ਲੈਣ ਲਈ। ਮਿੱਤਰੋ, ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ, ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂ ਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ, ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ, ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈ ਲਈ ਇਹੋ ਜਿਹੀ ਚਾਲ ਚੱਲੀ ਸੀ, ਜੀ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕਿਸੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਇਹ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ
ਰਿਸਪੈਕਟਡ ਚੀਫ ਮਿਨਿਸਟਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਵੇਂ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ। ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ, ਇਹਨਾਂ ਵਿੱਚ ਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ, ਇਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ। ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਇਹ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਸੰਗਠਨ ਦਾ ਲੀਡਰ ਆ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ, ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਨੇ ਚੱਕੀ ਫਿਰਦੇ ਨੇ, ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ। ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ, ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ, 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ, ਸਿਰਫ ਇੱਕ ਗਨਮੈਨ ਲੈਣ ਲਈ। ਮਿੱਤਰੋ, ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ, ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂ ਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ, ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ, ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜਿਹੀ ਚਾਲ ਚੱਲੀ ਸੀ ਜਿਹਦੇ 'ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਇਹ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ। ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ, ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ, ਇਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ। ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਇਹ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਆ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਨੇ ਚੱਕੀ ਫਿਰਦੇ ਨੇ, ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ। ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ
जिस तरह नाल पंजाब पुलिस नूं बेवकूफ बना के खालिस्तान दा नाम तो डर बना के गनमैन लैण दी जिहड़ी उन्हां ने एक चाल चली, ਉਹਦੇ 'ਚ साफ हो गया कि यही लोग ने ਜਿਹੜੇ पंजाब ਦੇ ਵਿੱਚ हिंदू ਤੇ सिखां ਦੇ दुश्मन ने। ਇਹ हिंदू ਤੇ सिखां ਦੇ भाईचारे ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋग ने। ਇਹਨਾਂ ਨੇ किस तरह नाल कल प्लैनिंग की, 6 ਬੰਦੇ कल पंजाब पुलिस ने अरेस्ट किए, ਜਿਹਦੇ ਵਿੱਚ रोहित सानी, ਉਹਦੇ ਜਿਹੜੇ संचित कोई मल्होत्रा ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ रोहित सानी ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ। सिर्फ एक गनमैन ਲੈਣ ਲਈ मित्रों खालिस्तान ਦਾ सिर्फ एक डर बनाते ने, खालिस्तान के नाम तो भिंडर वाले के पुतले फूकते हैं ताकि इन्हों गनमैन मिलन। जदों ये काम करते हैं, इन्हों सिख ऑर्गेनाइजेशंस धमकियां देंदियां ने, ये उही धमकी प्रशासन को दिखाते हैं कि आ देखो जी सानू सिखां दी धमकी आ गई, जबकि ये सिखां नाल आप जाके भिड़ते हैं। और ये गल कल क्लीयर हो गई जदों ये फड़े गए। ये पहला चांस नहीं दोस्तों, इस तो पहला भी एक कोई अमित अरोड़ा जिहड़ा लुधियाने दा सी, उन्हें भी गनमैन लैण दे लई इहो जी चाल चली सी जिहदे च उन्हें अपने गर्दन दे उत्ते गरम सरिया ला लिया सी ते इह दिखाउण दे लई कि भी मैनूं बड़ी वड्डी कोई किसी ने हमला किया खालिस्तानियां ने, जबकि खालिस्तानियां दे नाल कोई लैणा देना नहीं सी। इह बंदियां ने गनमैन लैण दे लई इह हरकतां कीतीआं। मैं पंजाब पुलिस दे जिहड़े चीफ ने साडे आदरणीय डीजीपी साहब, उन्हां नूं ते पंजाब दे जिहड़े साडे रिस्पैक्टेड चीफ मिनिस्टर ने उन्हां नूं बेनती करांगा कि जिन्ने भी ये संगठन कोई पंजाब च शिव सेना के नाम तो गलत चल रहे हैं, इन्हां दी सारियां दी सुरक्षा की जांच की जाए भी इन्हां नूं किन्नी क लोड़ है किन्नी नहीं। ये लोग पुलिस की सुरक्षा लैके पुलिस नूं मिसगाइड करके सुरक्षा लैंदे ने, उस तो बाद उस सुरक्षा का मिसयूज करके ये लोगों दी जमीनां ते कब्जे करते हैं ते दूजिआं नूं धमकांदे ने। सो दोस्तों इन्हां विच बहुते लोग ऐसे भी ने जिहड़े खुद समाज के लिए खतरा ने, इन्हां नूं किसी तो कोई खतरा नहीं। ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਇਹ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਆ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਨੇ ਚੱਕੀ ਫਿਰਦੇ ਨੇ, ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ, ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ कि यही लोग ने जिहड़े पंजाब दे विच हिंदू ते सिखां दे दुश्मन ने। ये हिंदू ते सिखां दे भाईचारे दे लई सब तो वड्डा थ्रैट ये लोग ने। इन्हां ने किस तरह नाल कल प्लैनिंग की, 6 बंदे कल पंजाब पुलिस ने अरेस्ट किए, जिहदे विच रोहित सानी, उहदे जिहड़े संचित कोई मल्होत्रा ते नाल उहदे 4-5 गुरगे होर फड़े गए। मैनूं रोहित सानी तो ये उम्मीद नहीं सी भी वो बंदा भी ये काम करूगा। सिर्फ एक गनमैन लैण लई मित्रों खालिस्तान का सिर्फ एक डर बनाते ने, खालिस्तान के नाम तो भिंडर वाले के पुतले फूकते हैं ताकि इन्हों गनमैन मिलन। जदों ये काम करते हैं, इन्हों सिख ऑर्गेनाइजेशंस धमकियां देंदियां ने, ये उही धमकी प्रशासन को दिखाते हैं कि आ देखो जी सानू सिखां दी धमकी आ गई, जबकि ये सिखां नाल आप जाके। और ये गल कल क्लीयर हो गई जदों ये फड़े गए। ये पहला चांस नहीं दोस्तों, इस तो पहला भी एक कोई अमित अरोड़ा जिहड़ा लुधियाने दा सी गनमैन चली सी जिहदे च उन्हें अपने गर्दन दे उत्ते गरम सरिया ला लिया सी ते इह दिखाउण दे लई कि मैनूं बड़ी वड्डी कोई किसी ने हमला किया खालिस्तानियां ने, जबकि खालिस्तानियां दे नाल कोई लैणा देना नहीं सी। इह बंदियां ने गनमैन लैण दे लई इह हरकतां कीतीआं। मैं पंजाब को जिहड़े साडे रिस्पैक्टेड ने उन्हां नूं बेनती करांगा कि जिन्ने भी ये संगठन कोई पंजाब च शिव सेना के नाम तो गलत चल रहे हैं, इन्हां दी सारी
सुरक्षा की जांच की जाए भी इन्हों कितनी लोड़ है कितनी नहीं। ये लोग पुलिस सुरक्षा लैके पुलिस नूं मिसगाइड करके सुरक्षा लेंदे ने, उस तो बाद सुरक्षा का मिसयूज करके ये लोगों दी जमीनां ते करदे ने, धमकाते ने। दोस्तों इन्हां विच बहुते लोग ऐसे भी ने जिहड़े खुद समाज दे लई खतरा ने, इन्हां नूं किसे तो कोई खतरा नहीं। जरूर एक बार पंजाब पुलिस के चीफ ने उदे तक ये वीडियो पहुंचाओ, ताकि जिन्हें मैं भी एक हिंदू सिख तो या सानू आ रही है ने और थ्रेट्स आने रही है, पता भी की ने किहड़े इन्हां ने ऐसे लादे मारने गनमैन भी मिले, और वो सारा गनमैनां दा खर्चा सारे पंजाब दे उत्ते पै रहा है, जिहड़ा इहो जिहे चोर ठग्गां नूं पुलिस ने सुरक्षा दे रखी है। सो बेनती है भी ये वीडियो नूं सही बंदे चंगा काम कर रहे हैं, उन्हां लई भी ये लोग खतरा ने, और ये वीडियो नूं वध तों वध स्प्रैड करो, ताकि जिहड़ा पंजाबियां नूं पता लगे भी ये कोई हिंदू सिख भाईचारे दे सब तो वड्डे दुश्मन। जिहड़ा तुसीं कल देखिआ लुधियाणे दे विच एक तथाकथित कोई शिव सेना हिंद दा बंदा जिस तरह नाल पंजाब पुलिस नूं बेवकूफ बना के, खालिस्तान दा नाम तो डर बना के गनमैन लैण दी उन्होंने एक चाल चली, वो साफ हो गया कि यही लोग ने जिहड़े पंजाब दे विच हिंदू ते सिखां दे दुश्मन ने। ये हिंदू ते सिखां दे भाईचारे दे लई सब तो वड्डा थ्रेट है। इन्हां ने किस तरह नाल कल प्लैनिंग की, 6 बंदे कल पंजाब पुलिस ने अरेस्ट किए। रोहित सानी ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ। ਖਾਲਿਸਤਾਨ ਜਦੋਂ ਇਹ ਕੰਮ ਕਰਦੇ ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ, ਇਹ ਉਹੀ ਧਮਕੀ ਪ੍ਰਸ਼ਾਸਨ ਨੂੰ ਦਿਖਾਉਂਦੇ ਨੇ ਕਿ ਆ ਦੇਖੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜਿਹੀ ਚਾਲ ਚਲੀ ਜਿਹਦੇ ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਦੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਨਾਲ ਕੋਈ ਲੈਣਾ ਸੀ। ਇਹਨਾਂ ਨੇ ਗਨਮੈਨ ਲੈਣ ਦੇ ਲਈ ਹਰਕਤਾਂ ਕੀਤੀਆਂ। ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ, ਉਹਨਾਂ ਨੂੰ ਬੇਨਤੀ ਕਰਾਂਗਾ कि जिन्ने भी ये संगठन कोई पंजाब शिव सेना के नाम तो गलत चल रहे हैं, इन्हां दी सारियां दी सुरक्षा की जांच की जाए भी इन्हां नूं कितनी लोड़ है कितनी नहीं। ये पुलिस की सुरक्षा लैके पुलिस नूं मिसगाइड करके सुरक्षा लेंदे ने, उस तो बाद उसे सुरक्षा का मिसयूज करके ये लोगों दी जमीनां ते कब्जे करते हैं ते दूजिआं नूं धमकाते हैं। सो दोस्तों इन्हां विच बहुते लोग ऐसे भी ने जिहड़े खुद समाज दे लई खतरा ने, इन्हां नूं किसे तो कोई खतरा नहीं। ये जरूर एक बार पंजाब पुलिस के जिहड़े चीफ ने उहदे तक ये वीडियो पहुंचाओ, ताकि जिन्ने पंजाब दे सो कॉल्ड हिंदू लीडर्स ने, मैं भी एक हिंदू संगठन का लीडर हाँ, सानू तो अज तक किसी खालिस्तानी भरा सिख तो या सानू किसी सिख ऑर्गेनाइजेशन तो कोई खतरा नजर नहीं आया, ना सानू कोई थ्रेट आ रही है। इन्हां नूं ही इहो थ्रेट्स आ रही ने, और थ्रेट्स आ रही है कि नहीं आ रही है ये भी कोई पता नहीं। 20 गनमैन चक्की फिरदे ने, किहड़े इन्हां ने ऐसे लादेन मारे ने ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ ਹੈ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ, ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ। ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ, ਤਾਂ ਕਿ ਜਿਹੜਾ पंजाबियों नूं पता लगे भी ये कोई हिंदुओं के रक्षक नहीं, ये तो हिंदू सिख भाईचारे दे सब तो वड्डे दुश्मन। जिहड़ा तुसीं कल देखिआ लुधियाणे दे विच एक तथाकथित कोई शिव सेना हिंद दा बंदा जिस तरह नाल पंजाब पुलिस नूं बेवकूफ बना के, खालिस्तान दा नाम तो डर बना के गनमैन लैण दी जिहड़ी उन्हां ने एक चाल चली,
ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ। 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ। ਸਿਰਫ ਇੱਕ ਗਨਮੈਨ ਲੈਣ ਲਈ ਮਿੱਤਰੋ ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ। ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ। ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜਿਹੀ ਚਾਲ ਚੱਲੀ ਸੀ ਜਿਹਦੇ ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਇਹ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ। ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ। ਇਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ। ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਆ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਚੱਕੀ ਫਿਰਦੇ ਨੇ। ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ। ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ। 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ। ਸਿਰਫ ਇੱਕ ਗਨਮੈਨ ਲੈਣ ਲਈ ਮਿੱਤਰੋ ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ। ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ। ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜਿਹੀ ਚਾਲ ਚੱਲੀ ਸੀ ਜਿਹਦੇ 'ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਇਹ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ
ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ। ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ, ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ। ਇਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ। ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਹਾਂ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਚੱਕੀ ਫਿਰਦੇ ਨੇ। ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ। ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ, ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ। 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ, ਸਿਰਫ ਇੱਕ ਗਨਮੈਨ ਲੈਣ ਲਈ। ਮਿੱਤਰੋ, ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ, ਖਾਲਿਸਤਾਨ ਦੇ ਨਾਮ ਤੋਂ ਭਿੰਡਰਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ, ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ। ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜਿਹੀ ਚਾਲ ਚੱਲੀ ਸੀ ਜਿਹਦੇ 'ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਇਹ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ। ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ, ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ। ਇਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ। ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਹਾਂ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਚੱਕੀ ਫਿਰਦੇ ਨੇ। ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ। ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ, ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ
ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ। 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ। ਸਿਰਫ ਇੱਕ ਗਨਮੈਨ ਲੈਣ ਲਈ ਮਿੱਤਰੋ ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ। ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ, ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ। ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜੀ ਚਾਲ ਚੱਲੀ ਸੀ, ਜਿਹਦੇ ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਇਹ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ। ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ, ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ। ਇਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ। ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਆ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਚੱਕੀ ਫਿਰਦੇ ਨੇ। ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ। ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ, ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ। 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ। ਸਿਰਫ ਇੱਕ ਗਨਮੈਨ ਲੈਣ ਲਈ ਮਿੱਤਰੋ ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ। ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ, ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ। ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜੀ ਚਾਲ ਚੱਲੀ ਸੀ, ਜਿਹਦੇ 'ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਇਹ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ।
ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ, ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ। ਇਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ। ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਇਹ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਹਾਂ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਚੱਕੀ ਫਿਰਦੇ ਨੇ। ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ। ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ, ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ। 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ, ਸਿਰਫ ਇੱਕ ਗਨਮੈਨ ਲੈਣ ਲਈ। ਮਿੱਤਰੋ, ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ, ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂ ਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ, ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ। ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜਿਹੀ ਚਾਲ ਚੱਲੀ ਸੀ ਜਿਹਦੇ 'ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਇਹ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ। ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ, ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ। ਇਹਨਾਂ ਨੂੰ ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ। ਹਿੰਦੂ ਲੀਡਰਸ ਨੇ, ਮੈਂ ਵੀ ਹਿੰਦੂ ਸੰਗਠਨ ਦਾ ਲੀਡਰ ਹਾਂ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਚੱਕੀ ਫਿਰਦੇ ਨੇ। ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ। ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ, ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ।
ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ। 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ। ਸਿਰਫ ਇੱਕ ਗਨਮੈਨ ਲੈਣ ਲਈ ਮਿੱਤਰੋ ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ, ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂ ਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ। ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜੀ ਚਾਲ ਚੱਲੀ ਸੀ ਜਿਹਦੇ ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ। ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ, ਇਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ। ਤੇ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਇਹ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਆ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਚੱਕੀ ਫਿਰਦੇ ਨੇ, ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ। ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ, ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ। 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ। ਸਿਰਫ ਇੱਕ ਗਨਮੈਨ ਲੈਣ ਲਈ ਮਿੱਤਰੋ ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ, ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂ ਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ। ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜੀ ਚਾਲ ਚੱਲੀ ਸੀ ਜਿਹਦੇ 'ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ। ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ
ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ। ਇਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ। ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਇਹ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਆ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਨੇ ਚੱਕੀ ਫਿਰਦੇ ਨੇ। ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ। ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ, ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ। 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ, ਸਿਰਫ ਇੱਕ ਗਨਮੈਨ ਲੈਣ ਲਈ। ਮਿੱਤਰੋ, ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ, ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ, ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ। ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਕੋਈ ਅਮਿਤ ਅਰੋੜਾ ਜਿਹੜਾ ਗਨਮੈਨ ਲੈਣ ਦੇ ਲਈ ਇਹੋ ਜਿਹੀ ਚਾਲ ਚੱਲੀ ਸੀ, ਜਿਹਦੇ ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ। ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ, ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਸਮਾਜ ਦੇ ਲਈ ਖਤਰਾ ਨੇ। ਇਹਨਾਂ ਨੂੰ ਕਿਸੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਆ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਨੇ ਚੱਕੀ ਫਿਰਦੇ ਨੇ। ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ। ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ, ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ। 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ
ਰੋਹਿਤ ਸਾਨੀ ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ। ਸਿਰਫ ਇੱਕ ਗਨਮੈਨ ਲੈਣ ਲਈ ਮਿੱਤਰੋ ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ। ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ। ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜੀ ਚਾਲ ਚੱਲੀ ਸੀ ਜਿਹਦੇ ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਇਹ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ। ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ, ਇਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ। ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਇਹ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਆ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਨੇ ਚੱਕੀ ਫਿਰਦੇ ਨੇ, ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ। ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ, 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ। ਸਿਰਫ ਇੱਕ ਗਨਮੈਨ ਲੈਣ ਲਈ ਮਿੱਤਰੋ ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ। ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ। ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜੀ ਚਾਲ ਚੱਲੀ ਸੀ ਜਿਹਦੇ 'ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਇਹ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ। ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ, ਇਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ।
ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਇਹ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਆ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਨੇ ਚੱਕੀ ਫਿਰਦੇ ਨੇ, ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ, ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ, ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ, 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ, ਸਿਰਫ ਇੱਕ ਗਨਮੈਨ ਲੈਣ ਲਈ। ਮਿੱਤਰੋ, ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ, ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂ ਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ, ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ, ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜਿਹੀ ਚਾਲ ਚੱਲੀ ਸੀ ਜਿਹਦੇ 'ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਇਹ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ, ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ, ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ, ਇਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ। ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਇਹ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਆ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਨੇ ਚੱਕੀ ਫਿਰਦੇ ਨੇ, ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ, ਔਰ ਉਹ ਸਾਰਾ ਗਨਮੈਨਾਂ ਦਾ ਖਰਚਾ ਸਾਰੇ ਆਮ ਪੰਜਾਬੀਆਂ ਦੇ ਉੱਤੇ ਪੈ ਰਿਹਾ, ਜਿਹੜਾ ਇਹੋ ਜਿਹੇ ਚੋਰ ਠੱਗਾਂ ਨੂੰ ਪੁਲਿਸ ਨੇ ਸੁਰੱਖਿਆ ਦੇ ਰੱਖੀ ਹੈ। ਸੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੇ ਇਹੋ ਜਿਹੇ ਸ਼ਿਵ ਸੈਨਾ ਦੇ ਨਾਮ ਤੋਂ ਕੋਈ ਸੰਗਠਨ ਪੰਜਾਬ 'ਚ ਗਲਤ ਚੱਲ ਰਹੇ ਨੇ, ਉਹ ਸਹੀ ਹਿੰਦੂ ਸੰਗਠਨਾਂ ਦੇ ਲਈ ਵੀ ਖਤਰਾ ਨੇ, ਜਿਹੜੇ ਸਹੀ ਬੰਦੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਇਹ ਲੋਕ ਖਤਰਾ ਨੇ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜਾ ਪੰਜਾਬੀਆਂ ਨੂੰ ਪਤਾ ਲੱਗੇ ਵੀ ਇਹ ਕੋਈ ਹਿੰਦੂਆਂ ਦੇ ਰੱਖਿਅਕ ਨਹੀਂ, ਇਹ ਤਾਂ ਹਿੰਦੂ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜਾ ਤੁਸੀਂ ਕੱਲ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਤਥਾਕਥਿਤ ਕੋਈ ਸ਼ਿਵ ਸੈਨਾ ਹਿੰਦ ਦਾ ਬੰਦਾ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਬੇਵਕੂਫ ਬਣਾ ਕੇ, ਖਾਲਿਸਤਾਨ ਦਾ ਨਾਮ ਤੋਂ ਡਰ ਬਣਾ ਕੇ ਗਨਮੈਨ ਲੈਣ ਦੀ ਜਿਹੜੀ ਉਹਨਾਂ ਨੇ ਇੱਕ ਚਾਲ ਚੱਲੀ, ਉਹਦੇ 'ਚ ਸਾਫ਼ ਹੋ ਗਿਆ ਕਿ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਦੁਸ਼ਮਣ ਨੇ। ਇਹ ਹਿੰਦੂ ਤੇ ਸਿੱਖਾਂ ਦੇ ਭਾਈਚਾਰੇ ਦੇ ਲਈ ਸਭ ਤੋਂ ਵੱਡਾ ਥ੍ਰੈਟ ਇਹ ਲੋਕ ਨੇ। ਇਹਨਾਂ ਨੇ ਕਿਸ ਤਰ੍ਹਾਂ ਨਾਲ ਕੱਲ ਪਲੈਨਿੰਗ ਕੀਤੀ, 6 ਬੰਦੇ ਕੱਲ ਪੰਜਾਬ ਪੁਲਿਸ ਨੇ ਅਰੈਸਟ ਕੀਤੇ, ਜਿਹਦੇ ਵਿੱਚ ਰੋਹਿਤ ਸਾਨੀ, ਉਹਦੇ ਜਿਹੜੇ ਸੰਚਿਤ ਕੋਈ ਮਲਹੋਤਰਾ
ਤੇ ਨਾਲ ਉਹਦੇ 4-5 ਗੁਰਗੇ ਹੋਰ ਫੜੇ ਗਏ। ਮੈਨੂੰ ਰੋਹਿਤ ਸਾਨੀ ਤੋਂ ਇਹ ਉਮੀਦ ਨਹੀਂ ਸੀ ਵੀ ਉਹ ਬੰਦਾ ਵੀ ਇਹ ਕੰਮ ਕਰੂਗਾ, ਸਿਰਫ ਇੱਕ ਗਨਮੈਨ ਲੈਣ ਲਈ। ਮਿੱਤਰੋ, ਖਾਲਿਸਤਾਨ ਦਾ ਸਿਰਫ ਇੱਕ ਡਰ ਬਣਾਉਂਦੇ ਨੇ, ਖਾਲਿਸਤਾਨ ਦੇ ਨਾਮ ਤੋਂ ਭਿੰਡਰਾਂਵਾਲੇ ਦੇ ਪੁਤਲੇ ਫੂਕਦੇ ਨੇ ਤਾਂ ਕਿ ਇਹਨਾਂ ਨੂੰ ਗਨਮੈਨ ਮਿਲਣ। ਜਦੋਂ ਇਹ ਕੰਮ ਕਰਦੇ ਨੇ, ਇਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਧਮਕੀਆਂ ਦਿੰਦੀਆਂ ਨੇ। ਇਹ ਉਹੀ ਧਮਕੀ ਪ੍ਰਸ਼ਾਸਨ ਕੋਲ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਨੂੰ ਸਿੱਖਾਂ ਦੀ ਧਮਕੀ ਆ ਗਈ, ਜਦਕਿ ਇਹ ਸਿੱਖਾਂ ਨਾਲ ਆਪ ਜਾ ਕੇ ਭਿੜਦੇ ਨੇ। ਔਰ ਇਹ ਗੱਲ ਕੱਲ ਕਲੀਅਰ ਹੋ ਗਈ ਜਦੋਂ ਇਹ ਫੜੇ ਗਏ। ਇਹ ਪਹਿਲਾ ਚਾਂਸ ਨਹੀਂ ਦੋਸਤੋ, ਇਸ ਤੋਂ ਪਹਿਲਾਂ ਵੀ ਇੱਕ ਕੋਈ ਅਮਿਤ ਅਰੋੜਾ ਜਿਹੜਾ ਲੁਧਿਆਣੇ ਦਾ ਸੀ, ਉਹਨੇ ਵੀ ਗਨਮੈਨ ਲੈਣ ਦੇ ਲਈ ਇਹੋ ਜੀ ਚਾਲ ਚੱਲੀ ਸੀ ਜਿਹਦੇ ਚ ਉਹਨੇ ਆਪਣੇ ਗਰਦਨ ਦੇ ਉੱਤੇ ਗਰਮ ਸਰੀਆ ਲਾ ਲਿਆ ਸੀ ਤੇ ਇਹ ਦਿਖਾਉਣ ਦੇ ਲਈ ਕਿ ਵੀ ਮੈਨੂੰ ਬੜੀ ਵੱਡੀ ਕੋਈ ਕਿਸੇ ਨੇ ਹਮਲਾ ਕੀਤਾ ਖਾਲਿਸਤਾਨੀਆਂ ਨੇ, ਜਦਕਿ ਖਾਲਿਸਤਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਬੰਦਿਆਂ ਨੇ ਗਨਮੈਨ ਲੈਣ ਦੇ ਲਈ ਇਹ ਹਰਕਤਾਂ ਕੀਤੀਆਂ। ਮੈਂ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਸਾਡੇ ਆਦਰਨੀय ਡੀਜੀਪੀ ਸਾਹਿਬ, ਉਹਨਾਂ ਨੂੰ ਤੇ ਪੰਜਾਬ ਦੇ ਜਿਹੜੇ ਸਾਡੇ ਰਿਸਪੈਕਟਡ ਚੀਫ ਮਿਨਿਸਟਰ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਇਹ ਸੰਗਠਨ ਕੋਈ ਪੰਜਾਬ 'ਚ ਸ਼ਿਵ ਸੈਨਾ ਦੇ ਨਾਮ ਤੋਂ ਗਲਤ ਚੱਲ ਰਹੇ ਨੇ, ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਕਿੰਨੀ ਨਹੀਂ। ਇਹ ਲੋਕ ਪੁਲਿਸ ਦੀ ਸੁਰੱਖਿਆ ਲੈ ਕੇ ਪੁਲਿਸ ਨੂੰ ਮਿਸਗਾਈਡ ਕਰਕੇ ਸੁਰੱਖਿਆ ਲੈਂਦੇ ਨੇ। ਉਸ ਤੋਂ ਬਾਅਦ ਉਸੇ ਸੁਰੱਖਿਆ ਦਾ ਮਿਸਯੂਜ਼ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਤੇ ਦੂਜਿਆਂ ਨੂੰ ਧਮਕਾਉਂਦੇ ਨੇ। ਸੋ ਦੋਸਤੋ, ਇਹਨਾਂ ਵਿੱਚ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਖੁਦ ਸਮਾਜ ਦੇ ਲਈ ਖਤਰਾ ਨੇ, ਇਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ। ਇਹ ਜ਼ਰੂਰ ਇੱਕ ਵਾਰ ਪੰਜਾਬ ਪੁਲਿਸ ਦੇ ਜਿਹੜੇ ਚੀਫ ਨੇ ਉਹਦੇ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿੰਨੇ ਪੰਜਾਬ ਦੇ ਇਹ ਸੋ ਕਾਲਡ ਹਿੰਦੂ ਲੀਡਰਸ ਨੇ, ਮੈਂ ਵੀ ਇੱਕ ਹਿੰਦੂ ਸੰਗਠਨ ਦਾ ਲੀਡਰ ਆ, ਸਾਨੂੰ ਤਾਂ ਅੱਜ ਤੱਕ ਕਿਸੇ ਖਾਲਿਸਤਾਨੀ ਭਰਾ ਸਿੱਖ ਤੋਂ ਜਾਂ ਸਾਨੂੰ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ ਕੋਈ ਖਤਰਾ ਨਜ਼ਰ ਨਹੀਂ ਆਇਆ, ਨਾ ਸਾਨੂੰ ਕੋਈ ਥ੍ਰੈਟ ਆ ਰਹੀ ਹੈ। ਇਹਨਾਂ ਨੂੰ ਹੀ ਇਹੋ ਜਿਹੀਆਂ ਥ੍ਰੈਟਸ ਆ ਰਹੀਆਂ ਨੇ, ਔਰ ਥ੍ਰੈਟਸ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਵੀ ਕੋਈ ਪਤਾ ਨਹੀਂ। 20 ਗਨਮੈਨ ਚੱਕੀ ਫਿਰਦੇ ਨੇ, ਕਿਹੜੇ ਇਹਨਾਂ ਨੇ ਐਸੇ ਲਾਦੇਨ ਮਾਰੇ ਨੇ ਜਿਹੜੇ ਇਹਨਾਂ ਨੂੰ ਇਹੋ ਜਿਹੇ ਗਨਮੈਨ 20-30 ਮਿਲ ਗਏ।